ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਰਾਜ ਜੀ, ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀ ਸਾਨੂੰ ਪੰਜਾਬੀ ਰੇਡੀਓ USA ਤੇ ਸੁਣਦੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਸਰਬਜੀਤ ਸਿੰਘ ਛੋਕਰ ਟਰਲੋਕ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਸੁਨਿੰਦਰ ਸਿੰਘ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਟੁਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦਾ ਟਰੱਕ ਦਾ ਟ੍ਰੇਲਰ ਦਾ ਕੰਮ ਕਰਵਾ ਸਕਦੇ ਹੋ। ਟਰੱਕ ਵਾਸ਼ ਵੀ ਕਰਦੇ ਨੇ। ਇਹਨਾਂ ਦੀ ਲੋਕੇਸ਼ਨ 3550 SK ਸਟਰੀਟ ਟੁਲੈਰੀ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 5596851260 559-685-1260। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਜਾਂ 408-272-5200 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਮਹਾਰਾਸ਼ਟਰ ਤੋਂ ਇੱਕ ਮਾੜੀ ਖਬਰ ਆ ਰਹੀ ਹੈ। ਮਹਾਰਾਸ਼ਟਰ ਦੇ ਕੋਲਾਪੁਰ ਦੇ ਵਿੱਚ ਬੱਸ ਨਦੀ 'ਚ ਡਿੱਗੀ, 12 ਜਾਣਿਆਂ ਦੀ ਮੌਤ। ਹਾਂਜੀ ਬਿਲਕੁਲ। ਮਹਾਰਾਸ਼ਟਰ ਦਾ ਨਾ ਜਿਹੜਾ ਕੋਲਾਪੁਰ ਇਲਾਕਾ ਵਾ, ਉੱਥੇ ਨਾ ਮੁਸਾਫਰਾਂ ਦੇ ਨਾਲ ਜਿਹੜੀ ਭਰੀ ਬੱਸ ਆ ਉਹ ਨਦੀ ਦੇ ਵਿੱਚ ਡਿੱਗ ਪਈ। ਇਹ ਮਿੰਨੀ ਬੱਸ ਦੱਸੀ ਜਾ ਰਹੀ ਆ। ਇਹਦੇ 'ਚ ਦੱਸਦੇ ਆ ਕਿ 20 ਜਾਣੇ ਸਵਾਰ ਸੀਗੇ, ਜਿਨ੍ਹਾਂ ਦੇ ਵਿੱਚੋਂ 12 ਤੋਂ ਵੱਧ ਲੋਕਾਂ ਦੀ ਜਿਹੜੀ 13-14 ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਆ, ਤੇ 5-6 ਜਾਣੇ ਜਿਹੜੇ ਆ ਮੈਂ ਕਹਿ ਸਕਦਾ ਮੈਂ ਜ਼ਖਮੀ ਦੱਸੇ ਜਾ ਰਿਹਾ। ਔਰ ਜਿਹੜੇ 1-2 ਜਾਣੇ ਬਾਕੀ ਦੇ ਆ, ਉਹਨਾਂ ਦੀ ਭਾਲ ਕੀਤੀ ਜਾ ਰਹੀ ਆ। ਸ਼ਿਵਾਜੀ ਉੱਥੇ ਇੱਕ ਪੁਲ ਆ, ਸ਼ਿਵਾਜੀ ਬ੍ਰਿਜ, ਉੱਥੇ ਜਿਹੜਾ ਵਾ ਡਰਾਈਵਰ ਆ ਜਿਹੜਾ, ਉਹਦੇ ਤੋਂ ਬੱਸ ਜਿਹੜੀ ਆਪਣੇ ਕੰਟਰੋਲ ਦੇ ਵਿੱਚ ਨਹੀਂ ਸੀ, ਬੇਕਾਬੂ ਹੋ ਗਈ ਸੀਗੀ, ਤੇ ਇਸ ਕਰਕੇ ਜਿਹੜਾ ਪੁਲ ਤੋਂ ਲੰਘਣ ਵੇਲੇ ਇਹ ਜਿਹੜੀ ਬੱਸ ਆ ਇਹ ਨਦੀ ਦੇ ਵਿੱਚ ਜਾ ਡਿੱਗੀ ਸੀਗੀ। ਤੇ ਹੁਣ ਤੱਕ ਪੁਲਿਸ ਨੇ ਇਹ ਕਿਹਾ ਵਾ ਕਿ ਡਰਾਈਵਰ ਦੀ ਸ਼ਰਾਬ ਪੀਤੀ ਜਾਂ ਡਰਾਈਵਰ ਕਿਹੜੇ ਹਾਦਸੇ ਕਰਕੇ, ਕਿਹੜੇ ਕਾਰਨਾਂ ਕਰਕੇ ਉਹਦੀ ਜਿਹੜੀ ਬੱਸ ਆ ਉਹ ਬੇਕਾਬੂ ਹੋਈ ਆ, ਇਹਦੇ ਕਾਰਨਾਂ ਬਾਰੇ ਤਾਂ ਨਹੀਂ ਪਤਾ ਲੱਗਿਆ। ਪਰ ਜਿਹੜੇ ਰਾਹਤ ਕਾਰਜ ਆ ਉਹ ਵੱਡੇ ਪੱਧਰ ਤੇ ਜਾਰੀ ਆ। ਜੀ ਜੀ ਜੀ। ਅਤੇ ਆਪਾਂ ਅਗਲੀ ਜੇ ਖਬਰ ਦੇ ਉੱਤੇ ਨਜ਼ਰ ਬਣਾਈਏ, ਰਾਹੁਲ ਗਾਂਧੀ ਨੂੰ ਕਹਿੰਦੇ 6ਵੀਂ ਕਤਾਰ ਦੇ ਵਿੱਚ ਸੀਟ ਮਿਲੀ ਸੀਗੀ ਇਹ 26 ਜਨਵਰੀ ਦੇ ਜਿਹੜਾ ਆ ਪੂਰੇ ਰੌਲੇ ਗੌਲੇ ਦੇ ਵਿੱਚ, ਤੇ ਕਹਿੰਦੇ ਇਸ ਦੇ ਉੱਤੇ ਮੁੱਦਾਹੀਣ ਸਿਆਸਤ ਹੁਣ ਗਰਮਾ ਗਈ ਆ। ਹਾਂਜੀ ਬਿਲਕੁਲ ਰਾਜ ਜੀ, ਤੁਸੀਂ ਵੀ ਇੱਥੋਂ ਖਬਰਾਂ ਦੇ ਨਾਲ ਜੁੜੇ ਰਹਿੰਦੇ ਹੋ। ਔਰ ਕਾਂਗਰਸ ਨੇ ਗੱਲ ਕਹੀ ਸੀ ਕਿ ਸਾਡੇ ਲੀਡਰ ਨੂੰ ਤੁਸੀਂ 34 ਕਤਾਰ ਦੇ ਵਿੱਚ ਕਿਉਂ ਸੀਟ ਦਿਓਗੇ, ਤਾਂ ਬੀਜੇਪੀ ਨੇ ਹੁਣ ਪਲਟਵਾਰ ਕੀਤਾ ਵਾ। ਬੀਜੇਪੀ ਕਹਿੰਦੀ ਕਿ ਇਹਨਾਂ ਨੂੰ ਗਣਤੰਤਰ ਦਿਵਸ ਦਾ ਨਹੀਂ, ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਉਹਦਾ ਨਹੀਂ ਕੋਈ ਫਿਕਰ, ਤੇ ਇਹਨਾਂ ਨੂੰ ਆਪਦੇ ਨੇਤਾ ਦੀ ਸੀਟ ਦਾ ਫਿਕਰ ਹੈ। ਔਰ ਜਿਹੜਾ ਸਾਡਾ ਗ੍ਰਹਿ ਮੰਤਰਾਲਾ ਨਾ ਰਾਜ ਜੀ, ਉਹ ਕਹਿੰਦਾ ਕਿ ਜਿਹੜੀ ਸੀਟ ਮਿਲਦੀ ਹੈ ਨਾ ਵਿਰੋਧੀ ਧਿਰ ਦੇ ਨੇਤਾ ਨੂੰ, ਤੇ ਉਹ ਤਾਂ ਮਿਲਦੀ ਹੈ ਕਿਉਂਕਿ ਉਹਨੂੰ ਗਿਣਿਆ ਜਾਂਦਾ ਵਾ ਕਿ ਉਹ ਜਿਹੜੀਆਂ ਕੁੱਲ ਲੋਕ ਸਭਾ ਸੀਟਾਂ ਜਿਵੇਂ 560 ਆ ਹਨਾ, ਤਾਂ 56 ਜਿਹਦੇ ਕੋਲ ਲੋਕ ਸਭਾ ਸੀਟਾਂ ਹੋਣ ਤੇ ਉਹ ਗਿਣਿਆ ਜਾਂਦਾ ਵਿਰੋਧੀ ਧਿਰ, ਤੇ ਇਹਨਾਂ ਕੋਲ 44 ਆ। ਇਹਦਾ ਵਿਰੋਧੀ ਧਿਰ ਦੇ ਵਿੱਚ ਵੀ ਹੈ ਨੀ ਗੇ ਕਾਂਗਰਸੀ ਤਾਂ। ਸੋ ਮੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਕਿਹਦੇ ਦੀ ਸੀਟ ਮੰਗ ਰਹੀ ਆ। ਕਾਂਗਰਸ ਤਾਂ ਬੇਸ਼ੱਕ ਹੁਣ ਰਾਹੁਲ ਗਾਂਧੀ ਦੇ ਸਿਰ ਤੇ 26 ਹਾਰਾਂ ਲਗਾਤਾਰ ਹਾਰਨ ਦਾ ਰਿਕਾਰਡ ਵੀ ਆ। ਇੱਥੇ ਦਿੱਕਤ ਇਹ ਆ ਕਿ ਸੀਟ ਦੀ ਖਾਤਰ ਤਾਂ ਲੜਾਈ ਆ, ਪਰ ਲੋਕ ਮੁੱਦਿਆਂ ਦੀ ਖਾਤਰ ਕੋਈ ਲੜਾਈ ਨਹੀਂ। ਬੀਜੇਪੀ ਦੇ ਨੋਟਬੰਦੀ ਨੇ, GST ਨੇ, ਜਾਂ ਹੋਰ ਉਹਨਾਂ ਦੀਆਂ ਮਾੜੀਆਂ ਨੀਤੀਆਂ ਨੇ ਜਲੂਸ ਕੱਢ ਕੇ ਰੱਖਤਾ ਵਾ ਮੁਲਕ ਦਾ। ਪਰ ਕਾਂਗਰਸ ਉਦੋਂ ਕਿਤੇ ਸੀ, ਸੀਟਾਂ ਖਾਤਰ ਲੜਾਈ ਹੈ ਤੁਹਾਡੀ। ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਚੰਦ ਘੰਟੇ ਬੈਠਣ ਦੇ ਲਈ ਤੁਹਾਨੂੰ ਸੀਟ ਚਾਹੀਦੀ ਆ। ਔਰ ਦੂਜੇ ਪਾਸੇ ਬੀਜੇਪੀ ਆ। ਬੀਜੇਪੀ ਕੀ ਆ, ਬੀਜੇਪੀ ਤਾਂ ਹੁਣ ਹਰੇਕ ਰੰਗ ਦੇ ਵਿੱਚ, ਤੁਹਾਨੂੰ ਪਤਾ ਵਾ ਯੂਪੀ ਦੇ ਵਿੱਚ ਤਾਂ ਥਾਣੇ ਵੀ ਇੱਕ ਵਾਰੀ ਭਗਵੇਂ ਰੰਗ ਦੇ ਹੋ ਗਏ। ਬਿਲਕੁਲ। ਸੋ ਹਰੇਕ ਮੁੱਦਾ ਜਿਹੜਾ ਵਾ ਉਹ ਰਾਸ਼ਟਰਵਾਦ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਅਸਲ ਦੇ ਵਿੱਚ ਮੇਰੇ ਖਿਆਲ ਨਾਲ ਇਹ ਜਿਹੜਾ ਸੀਟਾਂ ਸੂਟਾਂ ਦਾ ਮੁੱਦਾ ਵਾ, ਇਹ ਘੱਟੋ ਘੱਟ ਚੋਣਾਂ ਤੱਕ ਰੱਖ ਲਿਆ ਕਰਨ। ਦੂਜੇ ਅਹਿਮ ਦਿਨਾਂ ਤੇ ਕਹਿ ਲਓ ਜਿਨ੍ਹਾਂ ਨੂੰ ਸਾਡੇ ਮੁਲਕ ਦੇ ਵਿੱਚ ਅਹਿਮ ਦਿਨ ਗਿਣਿਆ ਜਾਂਦਾ, ਹਾਲਾਂਕਿ ਸਾਰੇ ਲੋਕਾਂ ਲਈ ਉਹ ਅਹਿਮ ਦਿਨ ਵੀ ਨਹੀਂ ਮੰਨੇ ਜਾਂਦੇ, ਪਰ ਉੱਥੇ ਘੱਟੋ ਘੱਟ ਬੈਠਣ ਪਿੱਛੇ ਨਾ ਜਿੱਦਾਂ ਕਰਨ। ਇਹ ਜਵਾਕਾਂ ਵਾਲੀਆਂ ਗੱਲਾਂ ਕਰਦੇ ਆ। ਇਸੇ ਕਰਕੇ ਜਿਹੜੀ ਮੁੱਦਾਹੀਣ ਸਿਆਸਤ ਆ ਉਹ ਕਈ ਵਾਰੀ
ਫਜ਼ੂਲ ਦੇ ਮੁੱਦਿਆਂ ਤੇ ਗਰਮਾ ਜਾਂਦੀ ਹੈ ਜੀ। ਅਤੇ ਪ੍ਰਵੀਨ ਜੀ, ਮੁੱਦਾਹੀਣ ਸਿਆਸਤ ਦੀ ਆਪਾਂ ਗੱਲ ਕੀਤੀ ਆ, ਕੀ ਲੋਕ ਆਦੀ ਹੋ ਚੁੱਕੇ ਨੇ ਇਹੀ ਜੀ ਚੀਜ਼ਾਂ ਨੂੰ ਬਸ ਸੁਣਨ ਦੇ ਲਈ? ਬਿਲਕੁਲ ਬਿਲਕੁਲ ਰਾਜੀ, ਇਹ ਬਿਲਕੁਲ ਤੁਹਾਡੀ ਸਹੀ ਗੱਲ ਆ। ਲੋਕ ਆਦੀ ਹੋ ਚੁੱਕੇ ਆ। ਅੱਜ ਕੱਲ ਮੈਨੂੰ ਬੜੇ ਹੈਰਾਨੀ ਦੇ ਨਾਲ ਕਹਿਣਾ ਪੈ ਰਿਹਾ ਵਾ ਕਿ ਅੱਜ ਕੱਲ ਮੀਡੀਆ ਜਿਹੜਾ ਵਾ ਉਹ ਪਰੋਸਦਾ ਵਾ ਜਿਹੜੀ ਮੀਡੀਆ ਦੀ ਮਰਜ਼ੀ ਆ। ਇੱਥੇ ਉਹ ਨਹੀਂ ਪਰੋਸਿਆ ਜਾਂਦਾ ਜਿਹੜਾ ਲੋਕ ਚਾਹੁੰਦੇ ਆ, ਲੋਕ ਵੇਖਣਾ ਚਾਹੁੰਦੇ ਆ, ਉਹ ਨਹੀਂ। ਅਸੀਂ ਆਦੀ ਹੋ ਚੁੱਕੇ ਆ ਕਿ ਸ਼ਾਮ ਨੂੰ ਅਸੀਂ ਪ੍ਰਾਈਮ ਟਾਈਮ ਦੇ ਵਿੱਚ ਵੇਖਦੇ ਆ ਕਿ ਅਸੀਂ 3-4 ਜਿਹੜੇ ਉੱਥੇ ਐਂਕਰ ਆ 3-4 ਲੋਕਾਂ ਦੇ ਨਾਲ ਲੜ ਰਹੇ ਹੁੰਦੇ ਆ। ਨਾ ਉੱਥੇ ਬੇਰੁਜ਼ਗਾਰੀ ਦੀ ਗੱਲ ਹੁੰਦੀ ਆ, ਨਾ ਉੱਥੇ ਘੱਟ ਗਿਣਤੀਆਂ ਦੇ ਜਿਹੜੇ ਅਤਿਆਚਾਰ ਵੱਧ ਰਹੇ ਆ, ਰਿਪੋਰਟਾਂ ਆ ਰਹੀਆਂ ਮੁਲਕ ਨੂੰ ਸ਼ਰਮਸਾਰ ਕਰ ਰਹੀਆਂ, ਉਹਨਾਂ ਦੀ ਗੱਲ ਹੁੰਦੀ ਆ। ਨਾ ਉੱਥੇ ਜਿਹੜੇ ਲੀਡਰਾਂ ਦੀ ਜਾਇਦਾਦ ਬੇਤਹਾਸ਼ਾ ਵੱਧ ਰਹੀ ਆ, ਉਹਨਾਂ ਦੀ ਗੱਲ ਹੁੰਦੀ ਆ। ਉੱਥੇ ਸਿਰਫ ਬਿਆਨਬਾਜ਼ੀ ਦਾ ਜ਼ਿਕਰ ਹੁੰਦਾ ਵਾ ਕਿ ਫਲਾਣੇ ਨੇ ਇਹ ਕਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਵਰਸ਼ਨ ਟੂ ਵਰਸ਼ਨ ਟਾਕ ਆ ਮੀਡੀਆ ਦੀ, ਨਾ ਕਿ ਮੈਂ ਸਮਝਦਾ ਵੀ ਲੋਕ ਮਸਲਿਆਂ ਦੀ ਕੋਈ ਰਿਪੋਰਟਿੰਗ ਹੋ ਰਹੀ ਆ। ਜੀ ਜੀ ਜੀ, ਬੜੀ ਅਫਸੋਸ ਵਾਲੀ ਗੱਲ ਆ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੋਈ ਤਬਦੀਲੀ ਆਵੇ, ਨਹੀਂ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਫਿਰ ਲੀਡਰ ਕਰਾਈ ਜਾਂਦੇ ਆ, ਲੋਕਾਂ ਦੀ ਸੇਵਾ ਘੱਟ, ਫਿਰ ਲੋਕ ਉਹਨਾਂ ਤੋਂ ਹੀ ਸੇਵਾ ਜਿਹੜੀ ਉਹ ਜ਼ਿਆਦਾ ਕਰਾ ਰਹੇ ਹੁੰਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਕਮਾਂਡੋ ਨੂੰ ਸਨਮਾਨਿਤ ਕਰਨ ਸਮੇਂ ਰਾਸ਼ਟਰਪਤੀ ਹੋਏ ਭਾਵੁਕ। ਹਾਂਜੀ, ਗਣਤੰਤਰ ਦਿਵਸ ਮੌਕੇ ਨਾ ਰਾਜੀ ਜਿਹੜੇ ਰਾਸ਼ਟਰਪਤੀ ਸੀ ਉਹਨਾਂ ਨੇ ਨਾ ਕਾਰਪੋਰਲ ਸਾਡੇ ਜਿਹੜੇ ਸ਼ਹੀਦ ਹੋਏ ਆ ਜੋਤੀ ਪ੍ਰਕਾਸ਼ ਨਿਰਾਲਾ, ਤੇ ਉਹਨਾਂ ਦੀ ਜਦੋਂ ਮਾਤਾ ਤੇ ਉਹਨਾਂ ਦੀ ਵਾਈਫ ਨੂੰ ਇਹਨਾਂ ਨੇ ਸਨਮਾਨਿਤ ਕੀਤਾ ਨਾ, ਤੇ ਉਹ ਮਤਲਬ ਭਾਵੁਕ ਹੋ ਗਏ ਸੀਗੇ। ਔਰ ਕਾਫੀ ਲੋਕ ਜਿਹੜੇ ਉੱਥੇ ਬੈਠੇ ਸੀਗੇ ਤਾਂ ਉਹਨਾਂ ਨੇ ਵੀ ਮਤਲਬ ਇਹ ਚੀਜ਼ ਜਿਹੜੀ ਹੈ ਦੇਖੀ, ਔਰ ਇਹ ਯੂਨੀਕ ਚੀਜ਼ ਸੀ, ਨੋਟ ਕਰਨ ਵਾਲੀ ਚੀਜ਼ ਸੀ। ਉਹਨਾਂ ਦੀ ਪਤਨੀ ਸੁਸ਼ਮਾ ਆਨੰਦ ਤੇ ਉਹਨਾਂ ਦੀ ਮਾਂ ਮਾਲਤੀ ਦੇਵੀ ਨੇ ਇਹ ਜਿਹੜਾ ਵਾ ਆਪਾਂ ਕਹਿ ਲਈਏ ਕਿ ਸਨਮਾਨ ਹਾਸਲ ਕੀਤਾ ਸੀਗਾ। ਅਸਲ ਦੇ ਵਿੱਚ ਕਾਰਪੋਰਲ ਜਿਹੜਾ ਆਪਾਂ ਕਹਿ ਲਈਏ ਕਿ ਨਿਰਾਲਾ ਨਾ, ਉਹ 18 ਨਵੰਬਰ ਦੀ ਗੱਲ ਆ ਤੇ ਬਾਂਦੀਪੁਰਾ ਦੇ ਵਿੱਚ ਨਾ ਇੱਕ ਹਮਲਾ ਹੋ ਗਿਆ ਸੀਗਾ ਤੇ ਉੱਥੇ ਅੱਤਵਾਦੀਆਂ ਨੇ ਉਹ ਬੰਦੇ ਦੇ ਗੋਲੀਆਂ ਮਾਰਤੀਆਂ ਸੀ, ਪਰ ਬਾਵਜੂਦ ਜ਼ਖਮੀ ਹਾਲਤ ਦੇ ਵਿੱਚ ਲੜਦਾ ਰਿਹਾ ਸੀ। ਇਸ ਕਰਕੇ ਜਿਹੜਾ ਵਾ ਉਹਨੂੰ ਅਸ਼ੋਕ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ। ਬਹੁਤ ਚੰਗੀ ਗੱਲ ਆ। ਜਿਹੜੇ ਲੋਕ ਸਾਡੇ ਮੁਲਕ ਦੇ ਲਈ ਸ਼ਹੀਦ ਹੁੰਦੇ ਆ, ਕੁਰਬਾਨੀਆਂ ਕਰਦੇ ਆ, ਉਹਨਾਂ ਦੀ ਕੁਰਬਾਨੀ ਦਾ ਮੁੱਲ ਪੈਣਾ ਚਾਹੀਦਾ, ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਮਿਲਣਾ ਚਾਹੀਦਾ। ਤੇ ਚੰਗੀ ਗੱਲ ਹੈ ਕਿ ਚਲੋ ਕੋਈ ਬੰਦੇ ਨੇ ਜਜ਼ਬਾਤੀ ਤੌਰ ਤੇ ਭਾਵੁਕ ਹੋਇਆ, ਔਰ ਮੈਂ ਹਰ ਇੱਕ ਦੇ ਜਜ਼ਬਾਤਾਂ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ। ਪਰ ਰਾਜ ਜੀ, ਹਜ਼ਾਰਾਂ ਉਹ ਪਰਿਵਾਰ ਨੇ ਜਿਨ੍ਹਾਂ ਦੇ ਨੌਜਵਾਨਾਂ ਨੇ ਇਸ ਮੁਲਕ ਦੀ ਆਜ਼ਾਦੀ ਖਾਤਰ ਕਹਿ ਲਓ ਜਾਂ ਹੁਣ ਰੱਖਿਆ ਖਾਤਰ ਆਪਣੇ ਜਿਹੜੇ ਪ੍ਰਾਣ ਆ, ਆਪਣੀ ਜਿਹੜੀ ਜਾਨ ਆ ਉਹ ਵਾਰ ਦਿੱਤੀ ਆ। ਪਰ ਕਦੇ ਸਰਕਾਰਾਂ ਨੇ ਸੋਚਿਆ ਕਿ ਉਹ ਲੋਕ ਕਿਹਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਆ। ਠੀਕ ਆ, ਇਸ ਮੁਲਕ ਦੇ ਵਿੱਚ ਤਬੂਤ ਘਟਾਲਾ, ਜਿਹੜੇ ਪੈਟਰੋਲ ਪੰਪ ਮਿਲਦੇ ਆ ਫੌਜੀਆਂ ਦੇ ਆਸ਼ਰਿਤਾਂ ਨੂੰ, ਉਹਨਾਂ ਦੇ ਵਿੱਚ ਘਟਾਲਾ। ਠੀਕ ਹੈ, ਤੁਸੀਂ ਹੋਰ ਸੁਸਾਇਟੀਆਂ ਘਟਾਲੇ ਕਿੰਨੇ ਹੋਏ ਆ ਜਿਹੜੀਆਂ ਚੀਜ਼ਾਂ ਫੌਜੀਆਂ ਨੂੰ ਮਿਲਣੀਆਂ ਸੀ ਉਹ ਸਾਡੇ ਸਿਆਸਤਦਾਨਾਂ ਦੇ ਚਹੇਤੇ ਲੈ ਗਏ ਜਾਂ ਫਿਰ ਉਹਨਾਂ ਨੂੰ ਨਹੀਂ ਮਿਲੀਆਂ। ਸੋ ਮੇਰਾ ਖਿਆਲ ਹੈ ਕਿ ਹੰਝੂ ਤਾਂ ਆਏ ਹੈ, ਪਰ ਹੰਝੂ ਘੱਟੋ ਘੱਟ ਅਸੀਂ ਗਣਤੰਤਰ ਦਿਵਸ ਤੋਂ 3-4 ਦਿਨ ਬਾਅਦ ਸੋਚੀਏ ਕਿ ਯਾਰ ਜਿਹੜੇ ਇੱਥੇ ਅਸ਼ੋਕ ਚੱਕਰ ਲੈ ਕੇ ਗਏ ਕਿ ਉਹਨਾਂ ਦੇ ਘਰੇ ਰੋਟੀ ਪਾਣੀ ਖੰਡ ਚਾਹ ਹੈਗੀ ਆ। ਸੋ ਮੇਰੇ ਖਿਆਲ ਦੇ ਨਾਲ ਬਹੁਤ ਹੋ ਗਿਆ। ਅਸੀਂ ਮੁਲਕ ਨੂੰ ਪਿਆਰ ਕਰਦੇ ਹਾਂ, ਸਾਡੇ ਮੁਲਕ ਨੂੰ ਆਹ ਖਾਣਾ ਚਾਹੀਦਾ, ਸਾਡੇ ਮੁਲਕ ਨੂੰ ਆਹ ਪਹਿਨਣਾ ਚਾਹੀਦਾ, ਸਾਡਾ ਮੁਲਕ ਫਲਾਨਾ ਰਾਸ਼ਟਰ ਹੈ, ਇਹ ਚੀਜ਼ਾਂ ਛੱਡ ਗਏ ਸੀ। ਘੱਟੋ ਘੱਟ ਅਸੀਂ ਉਹਨਾਂ ਪਰਿਵਾਰਾਂ ਦੀ ਗੱਲ ਕਰੀਏ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ, ਜਿਨ੍ਹਾਂ ਪਰਿਵਾਰਾਂ ਦੇ ਲੋਕ ਜਿਹੜੇ ਸਾਡੇ ਮੁਲਕ ਨੂੰ ਬਚਾਉਣ ਦੀ ਖਾਤਰ ਆਪਣੇ ਜਾਨਾਂ ਵਾਰ ਚੁੱਕੇ ਆ। ਚੰਗੀ ਗੱਲ ਆ, ਮੈਂ ਰਾਸ਼ਟਰਪਤੀ ਜੀ ਦਾ ਸਨਮਾਨ ਕਰਦਾ ਵਾਂ, ਪਰ ਮੈਂ ਫਿਰ ਵੀ ਸਨਮਾਨ ਕਰੂੰਗਾ ਸਰਕਾਰ ਦਾ ਜੇ ਉਹਨਾਂ ਲੋਕਾਂ ਦੀ ਸਾਰ ਲਈ ਜਾਵੇ ਜਿਹੜੇ ਹਾਲੇ ਤੱਕ ਕਿਸੇ ਖਬਰ 'ਚ ਵੀ ਨਹੀਂ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਵਿੱਕੀ ਗੌਂਡਰ ਦਾ ਐਨਕਾਊਂਟਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਖਬਰ ਆ ਬਹੁਤ ਗਰਮ ਆ। ਉਸ ਜਿਹੜੇ ਮਾਮਲੇ ਦੇ ਵਿੱਚ ਕੀ ਹੋਰ ਅਪਡੇਟ ਇਸ ਟਾਈਮ ਆ? ਦੇਖੋ ਜੀ, ਇਹਦਾ ਜਿਹੜਾ ਤੀਜਾ ਸਾਥੀ ਹੈ ਨਾ ਸੁਖਪ੍ਰੀਤ ਬੁੱਢਾ, ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੀ ਤਾਂ ਮਾਰੇ ਜਾਣ ਦੀ ਮੀਡੀਆ ਨੇ ਆਲਰੇਡੀ ਪੁਸ਼ਟੀ ਕਰ ਦਿੱਤੀ ਆ। ਹੁਣ ਸੁਖਪ੍ਰੀਤ ਬੁੱਢਾ ਜਿਹੜਾ ਵਾ ਉਹਨੇ ਵੀ ਹਸਪਤਾਲ ਦੇ ਵਿੱਚ ਜਾ ਕੇ ਜਿਹੜਾ ਵਾ ਆਪਣੀ ਦਮ ਤੋੜ ਦਿੱਤਾ। ਤੇ ਇਹਦੇ ਨਾਲ ਹੀ ਜਿਹੜਾ ਪ੍ਰੇਮਾ ਲਾਹੌਰੀਆ ਤੇ ਵਿੱਕੀ ਗੌਂਡਰ ਉਹ ਤਾਂ ਰਾਜਸਥਾਨ ਦੇ ਬਾਰਡਰ ਦੇ ਨੇੜੇ ਮਾਰੇ ਗਏ ਆ। ਹੁਣ ਅਪਡੇਟ ਇੱਕ ਇਹ ਵੀ ਆ ਕਿ ਜਿਹੜਾ ਰਾਜਸਥਾਨ ਪੁਲਿਸ ਆ ਸ਼ਾਇਦ ਉਹ ਵੀ ਇਸ ਮਾਮਲੇ ਦੀ ਜਿਹੜੀ ਆ ਰਾਜੀ ਉਹ ਆਪਾਂ ਕਹਿ ਲਈਏ ਕਿ ਇਨਵੈਸਟੀਗੇਸ਼ਨ ਕਰ ਸਕਦੀ ਆ ਜੀ। ਸੋ ਬੇਸ਼ੱਕ ਸਾਡੇ ਸਾਰੇ ਜਿਹੜੇ ਨਿਊਜ਼ ਐਨਾਲਿਸਟ ਨੇ, ਸਾਡੇ ਜਿਹੜੇ ਪੱਤਰਕਾਰ ਭਰਾ ਨੇ ਜਿੰਨੇ ਵੀ, ਉਹਨਾਂ ਨੇ ਸ਼ਾਇਦ ਇਹ ਸਾਰੇ ਮਸਲੇ ਦੀ ਮੇਰਾ ਖਿਆਲ ਹੈ ਕਿ ਪੜਚੋਲ ਕਰ ਦਿੱਤੀ ਹੈ ਕਿ ਕੀ ਉਹਦੀ ਬੈਕਗਰਾਊਂਡ ਸੀ, ਕੀ ਸੀ ਵਿੱਕੀ ਗੌਂਡਰ। ਸਵਾਲ ਇਹ ਹੈ ਰਾਜ ਜੀ ਕਿ ਅਸੀਂ ਇਹ ਛੱਡ ਦਈਏ ਕਿ ਕੋਈ ਬੰਦਾ ਕੀ ਆ, ਉਹ ਕ੍ਰਿਮੀਨਲ ਆ, ਕੀ ਆ, ਕੀ ਸਾਡਾ ਜਿਹੜਾ ਪ੍ਰਸ਼ਾਸਨ ਆ, ਸਾਡਾ ਜਿਹੜਾ ਸਿਸਟਮ ਆ, ਅਸੀਂ ਜਿਹੜੇ ਸਿਸਟਮ ਦੇ ਅੰਡਰ ਰਹਿ ਰਹੇ ਕਿ ਉਹ ਸਿਸਟਮ ਦੇ ਵਿੱਚ ਇੰਨੀ ਤਾਕਤ ਹੈਗੀ ਆ
ਕਿ ਉਹ ਸਿਸਟਮ ਕਿਸੇ ਕ੍ਰਿਮੀਨਲ ਬੰਦੇ ਨੂੰ ਮੁੱਖ ਧਾਰਾ ਦੇ ਵਿੱਚ ਵਾਪਸੀ ਕਰਾ ਸਕੇ। ਜਿਹੜੀਆਂ ਜੇਲ੍ਹਾਂ ਵਾ ਜਿਹਨਾਂ ਨੂੰ ਸੁਧਾਰ ਘਰ ਕਹਿੰਦੇ ਉਹ ਤਾਂ ਨਿਘਾਰ ਘਰ ਬਣ ਚੁੱਕੀਆਂ। ਉੱਥੇ ਤਾਂ ਨਸ਼ੇ, ਉੱਥੇ ਸਾਰਾ ਕੁਛ ਵਿਕਦਾ ਵਾ। ਜਿਹੜਾ ਮੁੰਡਾ ਆਇਆ ਸੀ ਲੱਖਾ ਸਿਧਾਣਾ, ਇਹਨੇ ਸਾਰਾ ਅੰਦਰੋਂ ਜੋ ਕੁਛ ਹੁੰਦਾ ਵਾ ਸਾਰਾ ਬਾਹਰ ਆ ਕੇ ਪਰਦਾ ਫਾਸ਼ ਕੀਤਾ ਸੀ, ਨੰਗੇ ਕਰਤਾ ਸਾਰਿਆਂ ਨੂੰ। ਸੋ ਇਹ ਚੀਜ਼ ਨਹੀਂ ਗੀ। ਅਸੀਂ ਅੱਜ ਸਾਰੇ ਕਹਿ ਰਹੇ ਕਿ ਵਿੱਕੀ ਗੌਂਡਰ ਮਾਰਿਆ ਗਿਆ, ਸਰਕਾਰ ਕੈਪਟਨ ਸਾਹਿਬ ਕਹਿ ਰਿਹਾ ਕਿ ਬਹੁਤ ਵੱਡੀ ਪ੍ਰਾਪਤੀ ਆ। ਕੈਪਟਨ ਸਾਹਿਬ ਪ੍ਰਾਪਤੀ ਤਾਂ ਠੀਕ ਆ, ਕ੍ਰਾਈਮ ਨੂੰ ਤੁਸੀਂ ਨੱਥ ਪਾਉਣ ਦੀ ਕੋਸ਼ਿਸ਼ ਕੀਤੀ, ਤੁਹਾਡੇ ਹਿਸਾਬ ਨਾਲ ਪ੍ਰਾਪਤੀ ਆ, ਪਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਯਾਰ ਇੱਕ ਖਿਡਾਰੀ ਇੱਕ ਗੈਂਗਸਟਰ ਕਿਉਂ ਬਣ ਗਿਆ, ਇੱਕ ਗੌਂਡਰ ਕਾਹਤੋਂ ਬਣ ਗਿਆ, ਹਨਾ। ਸੋ ਇੱਕ ਮੈਂ ਸਮਝਦਾ ਕਿ ਇੱਕ ਕ੍ਰਿਮੀਨਲ ਨਹੀਂ ਮਾਰਿਆ, ਇੱਕ ਖਿਡਾਰੀ ਵੀ ਮਾਰਿਆ ਗਿਆ ਵਾ, ਇੱਕ ਮਾਂ ਦਾ ਪੁੱਤ ਵੀ ਮਾਰਿਆ ਗਿਆ। ਔਰ ਦੂਜੀ ਗੱਲ ਇਹ ਆ ਕਿ ਇੱਥੇ ਰਾਜ ਇੱਕ ਰਿਪੋਰਟ ਆਈ ਸੀਗੀ ਫੇਕ ਐਨਕਾਊਂਟਰ ਇਨ ਇੰਡੀਆ ਦੇ ਨਾਂ ਤੇ, ਜੇ ਗੂਗਲ 'ਚ ਸਰਚ ਕਰਾਂਗੇ ਆਪਾਂ ਰਿਪੋਰਟ ਤੁਸੀਂ ਪੜ੍ਹ ਲਿਓ, ਹਰ ਦੂਜਾ ਐਨਕਾਊਂਟਰ ਸ਼ੱਕੀ ਆ ਇੰਡੀਆ ਦੇ ਵਿੱਚ। ਬਿਲਕੁਲ। ਸੋ ਬਿਲਕੁਲ ਇਹ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਪ੍ਰਵੀਨ ਜੀ ਸਾਹਮਣੇ ਰੱਖਦਾ ਆ ਵੀ ਉੱਥੇ ਚੱਲ ਕੀ ਰਿਹਾ ਆ। ਇਸ ਆਪਾਂ ਅਗਲੀ ਜਿਹੜੀ ਆਪਾਂ ਗੱਲ ਦੇ ਵੱਲ ਵੱਧਦੇ ਹਾਂ। ਗਣਤੰਤਰ ਦਿਵਸ ਮੌਕੇ ਕਹਿੰਦੇ ਤਿਰੰਗਾ ਯਾਤਰਾ ਦੇ ਵਿੱਚ ਗੋਲੀ ਚੱਲੀ। ਹਾਂਜੀ ਬਿਲਕੁਲ, ਤਿਰੰਗਾ ਯਾਤਰਾ ਦੇ ਵਿੱਚ ਜਿਹੜੀ ਗੋਲੀ ਚੱਲੀ ਨਾ, ਅਸਲ ਦੇ ਵਿੱਚ ਉਹ ਇਹ ਹੈ ਕਿ ABP ਦੀ ਜਿਹੜੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਹੈ, ਉਹਦਾ ਝਗੜਾ ਹੋਇਆ ਸੀਗਾ ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਵਿੱਚ, ਤੇ 9 ਜਣੇ ਜ਼ਖਮੀ ਵੀ ਹੋਏ ਆ। ਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ABP ਦੇ ਜਿਹੜੇ ਮੈਂਬਰ ਆ ਉਹਨਾਂ ਦੇ ਵਿੱਚ ਰੈਲੀ ਕਰਦੇ ਝਗੜਾ ਹੋਇਆ ਸੀਗਾ। ਤੇ ਦੱਸਦੇ ਆ ਕਿ ਜਿਹੜੇ ਉੱਥੇ ਹੁਣ ਹੰਗਾਮਾ ਕਰਨ ਵਾਲਿਆਂ ਦੀ ਪਛਾਣ ਵੀ ਕੀਤੀ ਜਾ ਰਹੀ, 147 ਲੱਗੀ ਹੈ। ਦਰਜਨਾਂ ਮੁੰਡੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਤਿਰੰਗਾ ਯਾਤਰਾ ਕੱਢ ਰਹੇ ਸੀਗੇ ਤੇ ਨਾਅਰੇਬਾਜ਼ੀ ਕਰਦਿਆਂ ਉਹਨਾਂ ਦਾ ਝਗੜਾ ਹੋਇਆ। ਝਗੜੇ ਦੇ ਵਿੱਚ ਗੋਲੀ ਚੱਲੀ। ਚੰਦਰ ਨਾਂ ਦਾ ਮੁੰਡਾ ਸੀ ਜਿਹਨੂੰ ਗੋਲੀ ਲੱਗ ਗਈ, ਉਹਦੀ ਮੌਤ ਵੀ ਹੋ ਗਈ। ਹੁਣ ਜਿਹੜਾ ਵਾ ਉੱਥੇ DGP ਨੂੰ ਨਵਾਂ ਨਿਯੁਕਤ ਕਰ ਦਿੱਤਾ ਗਿਆ। ਹੁਣ ਦੇਖੋ ਵੀ ਇੱਕ ਪਾਸੇ ਅਸੀਂ ਕਹਿੰਦੇ ਕਿ ਮਹਿੰਗਾਈ ਜੀ ਫਲਾਨਾ ਹੋ ਗਿਆ, ਇਹ ਹੋ ਗਿਆ, ਮਹਿੰਗਾਈ ਹੋ ਗਈ, ਹੈ ਨਾ। ਦੂਜੇ ਪਾਸੇ ਅਸੀਂ ਗਣਤੰਤਰ ਦਿਵਸ ਆ ਤੇ ਅਸੀਂ ਮੋਟਰਸਾਈਕਲਾਂ ਤੇ ਖੁਰਦੂ ਪਾਉਣੇ ਫਿਰਦੇ ਤੁਸੀਂ। ਮੈਂ ਇੱਕ ਮੀਡੀਆ ਅਦਾਰੇ ਦੀ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ, ਬੜੀ ਸੋਹਣੀ ਉਹਨਾਂ ਨੇ ਰਿਪੋਰਟ ਸ਼ਾਇਆ ਕੀਤੀ ਆ। ਉਹ ਕਹਿੰਦੇ ਕਿ ਦਿਨ ਤਾਂ ਸੰਵਿਧਾਨ ਦਾ, ਅਸੀਂ ਕਹਿੰਦੇ ਕਿ ਸੰਵਿਧਾਨ ਦਾ ਦਿਨ ਆ, ਸੰਵਿਧਾਨ ਦਾ ਜ਼ਿਕਰ ਕਿੱਥੇ ਆ? ਸਰਕਾਰ ਜਿਹੜੀ ਆ ਆਪਦੀਆਂ ਪ੍ਰਾਪਤੀਆਂ ਗਿਣਾਈ ਜਾਂਦੀ ਹੈ, ਸਰਕਾਰੀ ਚੈਨਲ ਸਰਕਾਰ ਦੀ ਵਾਹ ਖੱਟੀ ਜਾਂਦੇ, ਜਿਹੜੇ ਸਰਕਾਰੀ ਹਮਾਇਤ ਪ੍ਰਾਪਤ ਆ ਜਾਂ ਸੱਤਾ ਦੀ ਸ਼ਹਿ ਪ੍ਰਾਪਤ ਲੋਕ ਆ ਉਹ ਹੜਦੰਗ ਕਰਦੇ ਫਿਰਦੇ ਆ। ਮੋਟਰਸਾਈਕਲਾਂ ਦੀ ਰੈਲੀ ਸੀਗੀ ਤੇ ਨਾਅਰੇਬਾਜ਼ੀ ਕੀਤੀ ਆ। ਕਿੰਨਾ ਪੈਟਰੋਲ, ਕਿੰਨਾ ਟਾਈਮ ਵੇਸਟ ਕੀਤਾ। ਸਾਡੇ ਲੋਕ ਵਿਹਲੇ ਆ ਕਿ ਇਹਦੀਆਂ ਰੈਲੀਆਂ ਕੱਢਣ ਦੇ ਲਈ। ਸੋ ਸੰਵਿਧਾਨ ਦਾ ਦੇਣਾ, ਪਰ ਸੰਵਿਧਾਨ ਦਾ ਜ਼ਿਕਰ ਕਿਤੇ ਨਹੀਂ ਗਾ। ਸੰਵਿਧਾਨ ਤੇ ਇਹ ਕਹਿਣਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਸੰਵਿਧਾਨ ਤੇ ਇਹ ਕਹਿਣਾ ਕਿ ਦਲਿਤਾਂ ਦੀ ਜਾਂ ਹੋਰ ਘੱਟ ਗਿਣਤੀਆਂ ਦੀ ਰੱਖਿਆ ਕਰੋ। ਕਿੱਥੇ ਆ ਉਹ? ਸੰਵਿਧਾਨ ਤੇ ਵੀ ਕਹਿੰਦਾ ਕਿ ਹਰੇਕ ਬੰਦੇ ਨੂੰ ਰਾਈਟ ਆ, ਜਦ ਕਿ ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਮੈਂ ਕਹਿਣਾ ਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਗਿਣਤੀਆਂ ਦੀਆਂ ਖਬਰਾਂ ਆਉਂਦੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ, ਜਿੱਥੇ ਪੁਲਿਸ ਪ੍ਰਸ਼ਾਸਨ ਨੇ ਵਧੀਕੀ ਕੀਤੀ ਆ, ਜਿੱਥੇ ਕੋਈ ਸਿਆਸਤ ਨੇ ਵਧੀਕੀ ਕੀਤੀ ਹੈ ਲੋਕਾਂ ਦੇ ਉੱਤੇ। ਤੇ ਕਿੱਥੇ ਲੋਕਾਂ ਦੇ ਅਧਿਕਾਰ, ਕਿੱਥੇ ਸੰਵਿਧਾਨ ਦੀ ਗੱਲ? ਸੋ ਇਹ ਜਿਹੜਾ ਸਰਕਾਰੀ ਸਮਾਰੋਹ ਬਣ ਕੇ ਰਹਿ ਗਿਆ ਗਣਤੰਤਰ ਦਿਵਸ। ਗਣਤੰਤਰ ਦਿਵਸ ਮੈਂ ਤਾਂ ਮਹਿਸੂਸ ਕਰੂੰਗਾ ਜਿਸ ਦਿਨ ਸੰਵਿਧਾਨ ਦੀ ਗੱਲ ਹੋਈ ਤੇ ਉਹ ਸੰਵਿਧਾਨ ਦੇ ਵਿੱਚ ਜਿਹੜੀਆਂ ਲਾਈਨਾਂ ਲਿਖੀਆਂ ਵਾ ਉਹ ਵਾਕਈ ਲੋਕਾਂ ਤੇ ਅਪਲਾਈ ਹੋਈਆਂ। ਜੀ ਅਗਲੀ ਜਿਹੜੀ ਆਪਾਂ ਗੱਲ ਕਰ ਲਈ, ਆਪਾਂ ਜਿੱਦਾਂ ਤੁਸੀਂ ਕਿਹਾ ਹੈ ਵੀ ਮੁੱਦਾਹੀਣ ਸਿਆਸਤ ਜਿਹੜੀ ਉਹ ਬਿਲਕੁਲ ਚਰਨ ਸੀਮਾ ਦੇ ਉੱਤੇ ਚੱਲ ਰਹੀ ਆ। 5 ਦਿਨ ਕਹਿੰਦੇ ਕਿਸਾਨ ਧਰਨਾ ਮਾਰ ਕੇ ਆਏ ਆ, ਖਾਲੀ ਹੱਥ ਵਰਤੇ ਆ, ਉਹਨਾਂ ਦਾ ਜ਼ਿਕਰ ਤੱਕ ਨਹੀਂ ਕਿਤੇ ਵੀ। ਹਾਂਜੀ ਬਿਲਕੁਲ, ਕਿਸਾਨ ਜਿਹੜੀ ਭਾਰਤੀ ਕਿਸਾਨ ਯੂਨੀਅਨ ਨਾ ਉਗਰਾਹਾਂ, ਇਹਨਾਂ ਨੇ ਉੱਥੇ ਧਰਨਾ ਮਾਰਿਆ ਸੀਗਾ ਜਿਹੜੇ ਕਿਸਾਨੀ ਕਰਜ਼ਿਆਂ ਨੂੰ ਲੈ ਕੇ ਜਾਂ ਕਿਸਾਨੀ ਹੋਰ ਮਸਲਿਆਂ ਨੂੰ ਲੈ ਕੇ, ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਇਸ ਕਰਕੇ ਇਹਨਾਂ ਨੇ 5 ਰੋਜ਼ਾ ਜਿਹੜਾ ਧਰਨਾ ਵਾ ਉਹ ਸਮਾਪਤ ਕਰ ਲਿਆ ਤੇ ਅਗਲੇ ਸੰਘਰਸ਼ ਦਾ ਵੀ ਐਲਾਨ ਕੀਤਾ ਵਾ ਇਹਨਾਂ ਨੇ ਕਿ ਛੇਤੀ ਕਰਾਂਗੇ ਅਸੀਂ, ਬਰਨਾਲਾ ਦੇ ਵਿੱਚ ਹੁਣ ਹੋ ਸਕਦਾ ਵਾ। ਤੇ ਨਾਲ ਗੱਲ ਇਹ ਵੀ ਆ ਕਿ ਉਹ ਕਹਿੰਦੇ ਕਿ ਜਿਹੜੀਆਂ ਮੁੱਖ ਮੰਗਾਂ ਵਾ ਹੁਣ ਉਹਨਾਂ ਦੇ ਵਿੱਚ ਇੱਕ ਗੱਲ ਇਹ ਵੀ ਜੁੜ ਗਈ ਆ ਕਿ ਗਊਸ਼ਾਲਾ ਦਾ ਪ੍ਰਬੰਧ ਕਰੇ ਪੰਜਾਬ ਸਰਕਾਰ। ਗਊ ਸੈਕਟਰ ਤੁਸੀਂ ਬਿਜਲੀ ਦੇ ਬਿੱਲਾਂ ਦੇ ਵਿੱਚ ਭੇਜ ਦਿੰਦੇ ਆ, ਪਰ ਗਊਸ਼ਾਲਾ ਦਾ ਪ੍ਰਬੰਧ ਕਰੇ ਤੇ ਜਿਹੜੀਆਂ ਸਰਕਾਰ ਆ ਉਹ ਜਿਹੜੇ ਕਰਜ਼ੇ ਮਾਫੀ ਦੇ ਜਾਂ ਹੋਰ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰੇ। ਤੇ ਔਰਤਾਂ ਵੀ ਜਿਹੜੀਆਂ ਵਾ ਇਸ ਧਰਨੇ ਦੇ ਵਿੱਚ ਸ਼ਾਮਲ ਸੀਗੀਆਂ। ਔਰ ਰਾਜੀ ਇੱਕ ਗੱਲ ਹੋਰ ਆ, 5 ਦਿਨ ਇਹਨਾਂ ਨੇ ਜਦੋਂ ਮੀਂਹ ਵੀ ਪਿਆ ਵਾ ਔਰ ਇੰਨਾ ਮੌਸਮ ਨਾਸਾਜ਼ ਰਿਹਾ, 5 ਦਿਨਾਂ ਦੇ ਵਿੱਚ ਇਹਨਾਂ ਨੇ ਧਰਨਾ ਨਹੀਂ ਬੰਦ ਕੀਤਾ। ਸੋ ਕਮਾਲ ਦੀ ਗੱਲ ਆ, ਮੈਂ ਹੈਰਾਨ ਆ ਵੀ ਇਸ ਮੁਲਕ ਦਾ ਅੰਨਦਾਤਾ ਪੰਜਾਬ ਦਾ 60% ਦਾ ਯੋਗਦਾਨ ਰਿਹਾ ਕਿਸੇ ਟਾਈਮ ਸਾਡੇ ਮੁਲਕ ਦੇ ਅੰਨ ਭੰਡਾਰ ਦੇ ਵਿੱਚ। ਔਰ ਇਹ ਤੱਥ ਆ ਇੱਕ ਰਾਜੀ ਕਿ ਜਦੋਂ ਸਾਡੇ ਮੁਲਕ ਨੂੰ ਬਾਹਰੋਂ ਅਨਾਜ ਲੈਣ ਵਾਸਤੇ ਤਰਲੇ ਮਿਹਨਤਾਂ ਸਾਡੇ ਆਗੂ ਕੱਢਦੇ ਹੁੰਦੇ ਸੀ, ਉਹਨਾਂ ਹਾਲਾਤਾਂ ਦੇ ਵਿੱਚ ਇਕੱਲਾ ਪੰਜਾਬ ਸੀਗਾ ਜਿਹਨੇ ਮੁਲਕ ਨੂੰ ਭੁੱਖਮਰੀ ਤੋਂ ਬਚਾਇਆ, ਜਿਹਨੇ ਮੁਲਕ ਦੇ ਵਿੱਚ ਕਾਲ ਪੈਣ ਤੋਂ ਬਚਾਇਆ।
ਪਰ ਅੱਜ ਉਸੇ ਪੰਜਾਬ ਦਾ ਅੰਨਦਾਤਾ ਤੁਸੀਂ ਦੇਖ ਲਓ ਵੀ ਧਰਨੇ ਲਾਉਣ ਦੀ ਖਾਤਰ ਮਜਬੂਰ ਆ ਔਰ ਨਾਲ ਗਲਾਂ ਦੇ ਵਿੱਚ ਫਾਹੇ ਪਾਉਣ ਦੇ ਲਈ ਮਜਬੂਰ ਆ। ਸੋ ਇਹ ਇੱਕ ਅੰਕੜਾ ਵਾ ਕਿ ਜਦੋਂ 1960 ਦੇ ਵਿੱਚ ਅਸੀਂ ਬਾਹਰੋਂ ਅਨਾਜ ਲੈਂਦੇ ਸੀਗੇ ਤਾਂ ਉਦੋਂ ਸਾਡੇ ਵਿੱਚ ਹਰੀ ਕ੍ਰਾਂਤੀ ਲਿਆ ਕੇ ਇਹਨਾਂ ਨੇ ਪੈਸਟੀਸਾਈਡ ਦੀ ਖੇਤੀ ਮੈਂ ਕਹੂੰਗਾ ਲਿਆ ਕੇ ਸਾਨੂੰ ਤਾਂ ਬਰਬਾਦ ਕਰਤਾ। ਝੋਨਾ ਲੈ ਕੇ ਸਾਡਾ ਪੰਜਾਬ ਦੀ ਜਿਹੜੀ ਨਵੀਂ ਸਾਡੀ ਬੁਨਿਆਦ ਆ ਉਹ ਖਤਮ ਕਰਤੀ। ਪਰ ਹੁਣ ਅਸੀਂ ਧਰਨੇ ਲਾ ਰਹੇ ਹਾਂ। ਸੋ ਇਕੱਲਾ ਹੁਣ ਪੰਜਾਬ ਹੀ ਨੀ ਗਾ, ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਵਾ ਮੱਧ ਪ੍ਰਦੇਸ਼ ਹੈ ਜਿੱਥੇ ਕਿਸਾਨਾਂ ਤੇ ਗੋਲੀ ਚੱਲੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਫਿਰ ਤੁਸੀਂ ਆ ਜਾਓ ਰਾਜਸਥਾਨ ਦੇ ਵਿੱਚ ਵੀ ਧਰਨੇ ਚੱਲੇ ਆ, ਤੇਲੰਗਾਨਾ ਦੇ ਵਿੱਚ ਧਰਨੇ ਚੱਲੇ ਆ। ਜਿਹੜਾ ਤਾਮਿਲਨਾਡੂ ਦੇ ਇੱਥੇ ਕਿਸਾਨ ਆਏ ਸੀਗੇ 45 ਦਿਨ ਉਹਨਾਂ ਨੇ ਲਗਾਤਾਰ, ਔਰ ਉਹਨਾਂ ਨੇ ਇੰਨੀਆਂ ਕੁ ਘਟੀਆ ਤਰੀਕੇ ਨਾਲ ਮੈਂ ਕਹੂੰਗਾ ਕਿ ਇੰਨਾ ਕੁ ਉਹਨਾਂ ਨੇ ਸ਼ਰਮਸਾਰ ਕੀਤਾ ਕਿ ਭਾਰਤੀ ਹਕੂਮਤ ਨੂੰ ਫਿਰ ਵੀ ਨਹੀਂ ਸ਼ਰਮ ਆਈ। ਉਹਨਾਂ ਲੋਕਾਂ ਨੇ ਨੰਗੇ ਹੋ ਕੇ ਸੰਸਦ ਵੱਲ ਮਾਰਚ ਕੀਤਾ ਸੀਗਾ, ਔਰ ਸੰਸਦ ਇਸ ਵੇਲੇ ਮੁਲਕ ਦੀ ਸਭ ਤੋਂ ਵੱਡੀ ਸੰਵਿਧਾਨਕ ਥਾਂ ਮੰਨੀ ਜਾਂਦੀ ਹੈ, ਔਰ ਫਿਰ ਵੀ ਸਾਡੇ ਮੁਲਕ ਨੂੰ ਸ਼ਰਮ ਨਹੀਂ। ਔਰ ਹੁਣ ਨਵੀਆਂ ਨੀਤੀਆਂ ਦੇ ਵਿੱਚ ਕੀ ਆ ਕਿ ਜਿਹੜੀਆਂ ਕੰਪਨੀਆਂ ਵਾ ਉਹ ਚਲਾਉਣਗੀਆਂ ਕਿਸਾਨ ਦੀ ਖੇਤੀ। ਸੋ ਤੁਸੀਂ ਦੇਖੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਮਸਲਾ ਆ ਹੋਰ ਕਿੰਨੇ ਕ੍ਰਿਟੀਕਲ ਬਣ ਜਾਣੇ ਆ ਜੀ। ਜੀ 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 ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਵੀ ਦੱਖਣੀ ਕੋਰੀਆ ਦੇ ਹਸਪਤਾਲ ਦੇ ਵਿੱਚ ਅੱਗ ਲੱਗੀ, 41 ਮੌਤਾਂ। ਹਾਂਜੀ ਬਿਲਕੁਲ, ਉੱਥੇ ਨਾ ਮਰਿਆਂਗ ਸ਼ਹਿਰ ਹੈ ਜਿਹੜਾ ਦੱਖਣੀ ਕੋਰੀਆ ਦੇ ਵਿੱਚ ਪੈਂਦਾ ਵਾ, ਤੇ ਉਹਦੇ ਸਹਿਯੋਗ ਹਸਪਤਾਲ ਇੱਥੇ ਅੱਗ ਲੱਗੀ ਆ, ਔਰ ਅੱਗ ਲੱਗਣ ਕਰਕੇ 41 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ, ਔਰ ਦਰਜਨਾਂ ਭਰ ਜਿਹੜੇ ਲੋਕ ਆ ਉਹ ਜ਼ਖਮੀ ਦੱਸੇ ਜਾ ਰਹੇ ਆ। 93 ਤੋਂ ਲੈ ਕੇ 120 ਬੰਦੇ ਆ ਜਿਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਵਾ। ਹਾਲੇ ਵੀ ਦੱਸਿਆ ਜਾ ਰਿਹਾ ਕਿ ਉੱਥੇ BBC ਦੀ ਰਿਪੋਰਟ ਕਹਿ ਰਹੀ ਹੈ ਕਿ ਉੱਥੇ ਧੂੰਆਂ ਉੱਠਦਾ ਵੇਖਿਆ ਜਾ ਰਿਹਾ ਵਾ, ਔਰ ਮੈਂ ਕਹੂੰਗਾ ਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਬਾਰੇ ਖਦਸ਼ਾ ਜਤਾਇਆ ਜਾ ਰਿਹਾ ਕਿ ਸ਼ਾਇਦ ਉਹ ਵੀ ਉੱਥੇ ਫਸੇ ਹੋਏ ਆ। ਸੋ ਰਾਹਤ ਕਾਰਜ ਬੇਸ਼ੱਕ ਜਾਰੀ ਆ, ਪਰ ਮੈਂ ਕਹਿ ਸਕਦਾ ਕਿ ਬਹੁਤ ਇੱਕ ਮਾੜੀ ਖਬਰ ਆ, ਬਹੁਤ ਸਹੀ ਖਬਰ ਆ ਕਿ ਵਰਲਡ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਇਨਸਾਨੀਅਤ ਦੀ ਕੋਈ ਵੱਡੀ ਵਿਪਤਾਨ ਪੈਂਦੀ ਆ ਤਾਂ ਦੁੱਖ ਜ਼ਰੂਰ ਹੁੰਦਾ ਰਾਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਸਰਕਾਰ ਆ ਆਉਣ ਵਾਲੇ 2 ਸਾਲਾਂ ਦੇ ਲਈ ਘਾਟੇ ਦਾ ਬਜਟ ਪੇਸ਼ ਕਰੇਗੀ। ਦੇਖੋ ਜੀ, ਵਿੱਤ ਮੰਤਰੀ ਹੈ ਸਾਡੇ ਮਨਪ੍ਰੀਤ ਸਿੰਘ ਬਾਦਲ, ਤੇ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਜੀ ਜਦੋਂ ਚੋਣ ਪ੍ਰਚਾਰ ਹੁੰਦਾ ਸੀਗਾ ਤੇ ਉਹ ਪੁਰਾਣੀਆਂ ਬਾਈਟਾਂ ਤੁਸੀਂ ਕੱਢ ਕੇ ਵੇਖੋਗੇ ਤਾਂ ਉਹਨਾਂ ਕੇ ਬਾਈਟਾਂ ਦੇ ਵਿੱਚ ਵਾਅਦਾ ਕਰ ਰਿਹਾ ਕਿ ਸਾਡੇ ਕੋਲ ਸਾਰਾ ਰੋਡ ਮੈਪ ਬਣਿਆ ਹੋਇਆ ਤੇ ਅਸੀਂ ਪੰਜਾਬ ਨੂੰ ਮਤਲਬ ਇੱਕ ਵਧੀਆ ਲੀਹ ਤੇ ਲੈ ਜਾਵਾਂਗੇ। ਤੇ ਫਿਰ ਕੀ ਹੋਇਆ ਵੀ ਫਿਰ ਉਹਨਾਂ ਨੇ ਜਦੋਂ ਬਜਟ ਪੇਸ਼ ਕੀਤਾ ਜਿਹੜਾ ਰੀਸੈਂਟਲੀ ਲੰਘਿਆ ਸਾਲ, ਤਾਂ ਉਹਦੇ ਵਿੱਚ ਉਹਨਾਂ ਨੇ ਉਰਦੂ ਦੇ ਸ਼ੇਅਰ ਬੋਲੇ ਸੀਗੇ ਜਿਨ੍ਹਾਂ ਦੀ ਗਿਣਤੀ 7 ਤੋਂ 8 ਸੀਗੀ, ਮੇਰਾ ਖਿਆਲ 10 ਵੀ ਹੋਣੀ ਹੈ ਸ਼ਾਇਦ ਜੀ। ਤੇ ਪਰ ਹੁਣ ਉਹ ਕਹਿ ਰਹੇ ਕਿ ਜੀ ਪੰਜਾਬ ਦਾ ਜਿਹੜਾ ਬਜਟ ਹੈ ਉਹ ਘਾਟੇ ਵਾਲਾ ਪੇਸ਼ ਕੀਤਾ ਤੇ ਹਾਲੇ 2 ਸਾਲ ਹੋਰ ਦੇਖਣ ਨੂੰ ਮਿਲਣਗੇ। ਸੋ ਕਮਾਲ ਦੀ ਗੱਲ ਹੈ ਰਾਜ ਜੀ ਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਖੁਦ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਬਠਿੰਡੇ ਥਰਮਲ ਪਲਾਂਟ ਤੋਂ ਲੰਘਦਾ ਵਾਂ ਤੇ ਮੈਨੂੰ ਇਹਦੀਆਂ ਜਿਹੜੀਆਂ ਬੰਦ ਪਈਆਂ ਚਿਮਨੀਆਂ ਤੇ ਮੈਨੂੰ ਰੋਣ ਆਉਂਦਾ ਵਾ। ਉਸੇ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਬੰਦ ਕਰਕੇ ਰੱਖਤਾ, ਠੀਕ ਆ। 60,000 ਕੁੜੀਆਂ ਇਹ ਜਿਹੀਆਂ ਨੇ ਜਿਹੜੀਆਂ ਸ਼ਗਨ ਸਕੀਮਾਂ ਨੂੰ ਉਡੀਕ ਰਹੀਆਂ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਦਾ ਇਹਨਾਂ ਨੇ ਨਾਮ ਬਦਲ ਕੇ ਰੱਖਿਆ ਆਸ਼ੀਰਵਾਦ ਸਕੀਮ। ਘੱਟੋ ਘੱਟ 4 ਮਹੀਨੇ ਹੋ ਗਏ ਜਿਹੜੀ ਇਹਨਾਂ ਨੇ 500 ਤੋਂ ਲੈ ਕੇ 750 ਪੈਨਸ਼ਨ ਕੀਤੀ ਆ, ਉਹ ਨਹੀਂ ਮਿਲੀ। ਲੋਕਾਂ ਦੀਆਂ ਤਨਖਾਹਾਂ ਲੇਟ ਆ, ਪਰ ਬਾਵਜੂਦ ਇਸ ਦੇ ਜਿਹੜੀ ਸਰਕਾਰ ਆ ਉਹ ਇਹਨਾਂ ਗੱਲਾਂ ਦੇ ਵਿੱਚ ਹਾਲੇ ਘਿਰੀ ਹੋਈ ਹੈ ਕਿ ਮੁੱਖ ਪ੍ਰਮੁੱਖ ਸਕੱਤਰ ਨੂੰ ਰੱਖਣਾ ਕਿ ਨਹੀਂ ਰੱਖਣਾ, ਲਾਉਣਾ ਤਾਂ ਕਿਉਂ ਲਾਉਣਾ। ਸੋ ਮੇਰੇ ਖਿਆਲ ਦੇ ਨਾਲ ਲੋਕਾਂ ਦੀਆਂ ਆਸਾਂ ਤੇ ਪੰਜਾਬ ਸਰਕਾਰ ਫਿਲਹਾਲ ਤਾਂ ਖਰੀ ਨਹੀਂ ਉਤਰ ਰਹੀ। ਪਰ ਜਿਹੜੇ ਆ ਬਿਆਨ ਆ ਰਹੇ ਆ, ਕੈਪਟਨ ਸਾਹਿਬ ਦਾ ਹੁਣ ਬਿਆਨ ਸੀਗਾ ਪਿਛਲੇ ਦਿਨੀ, ਕਹਿੰਦੇ ਜੀ ਕਰਜ਼ਾ ਮਾਫੀ ਦੀ ਹੁਣ ਨਾ ਸਾਡੇ ਤੇ ਆਸ ਰੱਖੋ। ਤੇ ਅੱਜ ਮਨਪ੍ਰੀਤ ਸਿੰਘ ਬਾਦਲ ਖੁਦ ਕਹਿ ਰਹੇ ਆ ਕਿ ਜੀ 2 ਸਾਲ ਸਾਨੂੰ ਹੋਰ ਦਿਓ। ਸੋ ਜਿਹੜੇ ਲੋਕ ਅੱਜ ਤੋਂ 1.5 ਸਾਲ ਪਹਿਲਾਂ ਗੱਲਾਂ ਕਰਦੇ ਸੀਗੇ ਕਿ ਅੱਜ 9 ਮਹੀਨਿਆਂ ਬਾਅਦ 10 ਮਹੀਨਿਆਂ ਬਾਅਦ ਆਹ ਗੱਲਾਂ ਕਰ ਰਹੇ, ਤੇ ਲੋਕਾਂ ਨੂੰ ਮੈਨੂੰ ਲੱਗਦਾ ਖੁਦ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਅਗਲੇ ਜਿਹੜੇ ਸਾਡੇ ਆਉਣ ਵਾਲਾ ਟਾਈਮ ਆ ਉਹ ਕਿਹੋ ਜਾਊਗਾ। ਜੀ ਜੀ ਅਗਲੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ ਵੀ IS ਨਾਲ ਸੰਬੰਧਾਂ ਦੇ ਦੋਸ਼ ਵਿੱਚ ਪੂਣੇ ਦੀ ਕੁੜੀ ਗ੍ਰਿਫਤਾਰ। ਹਾਂਜੀ, ਇਹ ਨਾ ਇੱਕ ਦੱਖਣੀ ਕਸ਼ਮੀਰ ਤੋਂ ਪੁਲਿਸ ਨੇ ਕੁੜੀ ਗ੍ਰਿਫਤਾਰ ਕੀਤੀ ਹੈ, ਔਰ ਪੁਲਿਸ ਨੇ ਦੱਸਿਆ ਵਾ ਕਿ ਇਹਦੇ ਆਤਮਘਾਤੀ ਹੋਣ ਦਾ ਸ਼ੱਕ ਹੈ। ਸੋ ਨਾਲ ਹੀ ਖੁਫੀਆ ਏਜੰਸੀਆਂ ਜਿਹੜੀਆਂ ਵਾ ਉਹ ਇਸ ਮਸਲੇ ਦੀ ਜਾਂਚ ਕਰ ਰਹੀਆਂ ਨੇ, ਤੇ ਜਿਹੜੀ ਪੁਣੇ ਦੀ ਕੁੜੀ ਆ ਉਹਦਾ ਨਾਮ ਦੱਸਿਆ ਗਿਆ ਸਈਦਾ ਅਨਵਰ ਸ਼ੇਖ, ਤੇ ਇਹ ਕਸ਼ਮੀਰ ਘਾਟੀ ਦੇ ਵਿੱਚ ਰਹਿ ਰਹੀ ਆ। IS ਦੇ ਨਾਲ ਇਹਦੇ ਸੰਪਰਕ ਹੋਣ ਦਾ ਦਾਅਵਾ ਕੀਤਾ ਪੁਲਿਸ ਨੇ, ਔਰ ਪੁਣੇ ਦੀ STF ਨੇ ਰਾਜੀ 2015 ਦੇ ਵਿੱਚ ਵੀ ਇਸ ਕੁੜੀ ਨੂੰ ਪੁੱਛਗਿੱਛ ਕੀਤੀ ਸੀਗੀ।
ਤੇ ਹੁਣ ਪਤਾ ਲੱਗਿਆ ਵਾ ਕਿ ਇਹ ਕੁੜੀ ਜਿਹੜੀ ਆ ਕੱਟੜਪੰਥੀ ਬਣ ਗਈ ਆ, ਪੁਲਿਸ ਨੇ ਦੱਸਿਆ ਵਾ। ਪਰ ਸਬੂਤ ਜਦੋਂ 2015 ਦੇ ਵਿੱਚ ਪੁੱਛਗਿੱਛ ਕੀਤੀ ਸੀ, ਸਬੂਤ ਉਦੋਂ ਨਹੀਂ ਸੀ ਮਿਲੇ, ਇਸ ਕਰਕੇ ਉਹਨੂੰ ਛੱਡ ਦਿੱਤਾ ਗਿਆ ਸੀਗਾ। ਹੁਣ ਫਿਰ ਜਿਹੜੀ ਪੁਲਿਸ ਆ ਇਹਨੂੰ ਪੁੱਛਗਿੱਛ ਕਰ ਰਹੀ ਹੈ, ਔਰ ਨਾਲ ਹੀ ਏਜੰਸੀਆਂ ਵੀ ਇਹ ਤੋਂ ਪੁੱਛਗਿੱਛ ਕਰ ਰਹੀਆਂ। ਸੋ ਇੱਕ ਮੈਂ ਕਹਿ ਸਕਦਾ ਵਾਂ ਕਿ ਪੱਛਮ ਦੇ ਵਿੱਚ ਵੀ ਬੜਾ ਇੱਕ ਪ੍ਰਚਲਨ ਹੈ ਕਿ ਜਿਹੜੇ ਯੰਗਸਟਰ ਆ ਸਾਡੇ UK ਤੋਂ ਇੱਕ ਸਿੱਖ ਕੁੜੀ ਹੈ ਜਿਹੜੀ, ਉਹਨੇ ਵੀ ਮੇਰੇ ਖਿਆਲ ਸੰਦੀਪ ਸਮਰਾ, ਉਹਦੇ ਬਾਰੇ ਕੱਲ ਇੱਕ ਖਬਰ ਘੁੰਮ ਰਹੀ ਸੀ ਕਿ ਉਹਨੇ ਵੀ IS ਦੇ ਨਾਲ ਸੰਬੰਧ ਸੀਗੇ, ਉਹਦੇ ਸ਼ੱਕ ਪਿਆ, ਮਤਲਬ ਕਹਿ ਨਹੀਂ ਸਕਦੇ ਆਪਾਂ ਕਿ ਪੱਕੇ ਸੰਬੰਧ ਸੀਗੇ। ਤਾਂ ਇਸੇ ਕਰਕੇ ਇੱਥੇ ਵੀ ਔਰ ਬਹੁਤ ਸਾਰੇ ਯੰਗਸਟਰ ਆ ਜਿਹੜੇ ਵੈਸਟ ਦੇ ਵਿੱਚੋਂ ਜਾਂ ਸਾਡੇ ਮੁਲਕਾਂ ਦੇ ਵਿੱਚ ਇਸ ਪਾਸੇ ਨੂੰ ਦਹਿਸ਼ਤ ਪਸੰਦਾਂ ਵੱਲ ਨੂੰ ਜਾ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਦਹਿਸ਼ਤਗਰਦ ਜਿਹੜੇ ਨੈਟਵਰਕ ਆ ਜਾਂ ਦਹਿਸ਼ਤਗਰਦ ਕਾਰਵਾਈਆਂ ਰੋਕਣ ਤੇ ਇੱਕ ਸਮੱਸਿਆ ਹੈਗੀ ਆ। ਨਾਲ ਜਿਹੜਾ ਇਹ ਵਾਇਰਸ ਸਾਡੇ ਯੰਗਸਟਰ ਦੇ ਵਿੱਚ ਪੈਦਾ ਹੋ ਰਿਹਾ ਵਾ, ਜਿਹੜੇ ਆਤਮਘਾਤੀ ਬੰਦੇ ਆ ਖੁਦ ਆਪਣੇ ਮੁਲਕਾਂ ਦੇ ਵਿੱਚ ਵਿਸਫੋਟਿੰਗ ਕਰ ਰਹੇ ਆ, ਮੇਰਾ ਖਿਆਲ ਉਹਨਾਂ ਨੂੰ ਰੋਕਣਾ ਵੀ ਇੱਕ ਬਹੁਤ ਵੱਡੀ ਚੁਣੌਤੀ ਆ। ਜੀ ਬਿਲਕੁਲ ਜੀ, ਇਹ ਬਹੁਤ ਇੱਕ ਖਤਰੇ ਵਾਲੀ ਜਿਹੜੀ ਗੱਲ ਆ। ਸੋ ਮਾਪਿਆਂ ਨੂੰ ਜ਼ਰੂਰ ਆ ਵੀ ਬੱਚਿਆਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ, ਕਿਹਦੇ ਨਾਲ ਮਿਲਦੇ ਆ, ਕੀ ਉਹ ਕਰ ਰਹੇ ਆ, ਕੀ ਔਨਲਾਈਨ ਹੋ ਰਿਹਾ ਆ। ਜੇ ਆਪਾਂ ਉਹਨਾਂ ਦੇ ਨਾਲ ਨਹੀਂ ਜੁੜਾਂਗੇ ਤਾਂ ਫਿਰ ਪਤਾ ਨਹੀਂ ਕਿਹੜੇ ਗਲਤ ਰਾਹ ਦੇ ਉੱਤੇ ਉਹ ਪੈ ਸਕਦੇ ਨੇ। ਅਤੇ ਪ੍ਰਵੀਨ ਜੀ, ਅਗਲੀ ਜੇ ਗੱਲ ਕਰੀਏ ਰੋਹਿੰਗਿਆ ਸ਼ਰਨਾਰਥੀਆਂ ਦਾ ਮਿਆਂਮਾਰ ਪਰਤਣਾ ਸੁਰੱਖਿਅਤ ਨਹੀਂ, ਸੰਯੁਕਤ ਰਾਸ਼ਟਰ ਦੇ ਵੱਲੋਂ ਬਿਆਨ। ਹਾਂਜੀ, ਸੰਯੁਕਤ ਰਾਸ਼ਟਰ ਦੀ ਜਿਹੜੀ ਜਥੇਬੰਦੀ ਹੈ ਨਾ UNICEF, ਉਹਨੇ ਕਿਹਾ ਵਾ ਕਿ ਜਸਟਿਨ ਫੋਰਸਿਥ ਉਹਦੇ ਨਿਰਦੇਸ਼ਕ ਆ, ਉਹ ਕਹਿੰਦੇ ਕਿ ਹਾਲੇ ਵੀ ਇਹ ਜਿਹੜੇ ਆ ਰਖਾਇਨ ਦੇ ਜਿਹੜੇ ਸੂਬੇ ਆ ਉੱਥੇ ਮਿਆਂਮਾਰ ਦੇ ਵਿੱਚ, ਉੱਥੇ ਵੀ ਹਮਲੇ ਹੋ ਰਹੇ ਆ, ਇਸ ਕਰਕੇ ਇਹਨਾਂ ਦਾ ਪਰਤਣਾ ਸੁਰੱਖਿਅਤ ਨਹੀਂ ਹੈਗਾ। UNICEF ਕੀ ਆ ਵਾ, UNICEF ਨਾਲ ਨਜ਼ਰ ਰੱਖਦੀ ਆ ਵਰਲਡ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਨਸਾਨੀਅਤ ਦੇ ਕੰਮਾਂ ਦੇ ਨਾਲ ਹੀ ਜੁੜੀ ਹੋਈ ਆ, ਔਰ ਨਜ਼ਰ ਰੱਖਦੀ ਕਿ ਕਿੱਥੇ ਕੀ ਹੋ ਰਿਹਾ। ਪਰ ਮੈਨੂੰ ਲੱਗਦਾ ਕਿ ਸੰਯੁਕਤ ਰਾਸ਼ਟਰ ਵਿਚਾਰਾ ਇਕੱਲੀ ਨਜ਼ਰ ਹੀ ਰੱਖਦਾ ਵਾ, ਸੰਯੁਕਤ ਰਾਸ਼ਟਰ ਨੂੰ ਪਤਾ ਵਾ ਵੀ ਉੱਥੇ ਕੀ ਹੋ ਰਿਹਾ। ਔਰ ਖਾਸ ਗੱਲ ਇਹ ਹੈ ਕਿ ਸਾਡੇ ਮੁਲਕ ਵਰਗੇ ਜਿਹੜੇ ਲੋਕ ਆ, ਪਾਵਰਾਂ ਨੇ ਜਿਹੜੇ ਆਪਦੇ ਆਪ ਨੂੰ ਇੱਕ ਵਰਲਡ ਦੀ ਆਉਣ ਵਾਲੀ ਪਾਵਰ ਕਹਿੰਦੇ ਆ, ਉਹ ਲੋਕ ਵੀ ਇਹਨਾਂ ਲੋਕਾਂ ਦੀ ਮਦਦ ਨਹੀਂ ਕਰ ਰਹੇ। ਸਾਡਾ ਸਿਸਟਮ, ਸਾਡੇ ਮੁਲਕ ਨੇ ਆਲਰੇਡੀ ਰੋਹਿੰਗਿਆ ਸ਼ਰਨਾਰਥੀਆਂ ਨੂੰ ਆਪਦੇ ਵਿੱਚ ਮੁਲਕ ਦੇ ਆਉਣ ਤੋਂ ਇਨਕਾਰ ਕਰ ਦਿੱਤਾ ਵਾ। ਬੰਗਲਾਦੇਸ਼ ਦੇ ਵਿੱਚ ਹੁਣ ਇਹ ਲੋਕ ਰਹਿ ਰਹੇ ਆ ਅਸਥਾਈ ਟਿਕਾਣੇ ਬਣਾ ਕੇ ਸ਼ਰਨਾਰਥੀ ਕੈਂਪਾਂ ਦੇ ਵਿੱਚ। ਸੋ ਮੇਰੇ ਖਿਆਲ ਦੇ ਨਾਲ ਜਿਹੜਾ ਇੱਕ ਇੱਥੋਂ ਦੀ ਨੋਬਲ ਪੁਰਸਕਾਰ ਜੇਤੂ ਸੀ ਆਂਗ ਸਾਨ ਸੂ ਕੀ, ਸ਼ਾਇਦ ਉਹਨੇ ਪੁਰਸਕਾਰ ਵੀ ਉਹ ਤੋਂ ਵਾਪਸ ਲੈ ਲਿਆ ਗਿਆ ਵਾ, ਕਿਉਂਕਿ ਉਹਨੇ ਆਵਾਜ਼ ਨਹੀਂ ਬੁਲੰਦ ਕੀਤੀ ਇਹਨਾਂ ਲੋਕਾਂ ਦੀ ਖਾਤਰ। ਪਰ ਮੇਰਾ ਖਿਆਲ ਹੈ ਕਿ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਨਾ ਹੁਣ ਜ਼ਮੀਨੀ ਹਕੀਕਤ ਵੱਲ ਮੁੜਨ ਦਾ ਟਾਈਮ ਹੈ। ਜਿਹੜੇ ਤਰੀਕੇ ਨਾਲ ਉੱਥੇ ਮੈਂ ਕਹਿ ਸਕਦਾ ਹਾਂ ਕਿ ਇੱਕ ਨਸਲਕੁਸ਼ੀ ਜਿਹੜੇ ਲੋਕ ਆ ਕਰਾ ਦਿੰਦੇ ਆ ਉੱਥੇ। ਹੁਣ ਇਹ ਉੱਥੋਂ ਦੀ ਜਿਹੜੀ ਸਰਕਾਰ ਆ ਉਹ ਕਹਿੰਦੇ ਜੀ ਫੌਜੀ ਪੋਸਟ ਤੇ ਹਮਲਾ ਹੋਇਆ ਜਾਂ ਵਾਰਦਾਤਾਂ ਹੁੰਦੀਆਂ। ਇੱਕ 2.5 ਸਾਲ ਦਾ ਬੱਚਾ ਕਿਵੇਂ ਫੌਜੀ ਪੋਸਟ ਤੇ ਹਮਲਾ ਕਰ ਦੂ ਰਾਤ ਦੀ? ਜਿਹੜੀਆਂ ਬੱਚੇ ਜ਼ਖਮੀਆਂ ਨੇ ਤਸਵੀਰਾਂ ਆਉਂਦੀਆਂ, ਚਲੋ ਮੰਨ ਲੈਂਦੇ ਆ ਕਿ ਉੱਥੇ ਲੋਕਾਂ ਨੇ ਕੀਤਾ ਹੋਣਾ ਵਾ 1 ਮਿੰਟ ਦੇ ਲਈ, ਪਰ ਕੀ ਬੱਚੇ ਵੀ ਹਿੰਸਕ ਨੇ? ਜਿਹੜੇ ਬੱਚਿਆਂ ਦੀਆਂ ਤਸਵੀਰਾਂ ਅਸੀਂ ਉਹਨਾਂ ਦੇ ਵੱਡੇ ਕੱਟੇ ਅੰਗ ਜਿਹੜੇ ਆਉਂਦੇ ਆ ਸਾਡੇ ਸਾਹਮਣੇ। ਸੋ ਮੇਰੇ ਖਿਆਲ ਦੇ ਨਾਲ ਸੰਯੁਕਤ ਰਾਸ਼ਟਰ ਨੂੰ ਇਕੱਲਾ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਇੱਥੋਂ ਦੀ ਸਰਕਾਰ ਤੋਂ ਜਵਾਬ ਮੰਗਣਾ ਚਾਹੀਦਾ ਵਾ ਕਿ ਲਗਾਤਾਰ 5 ਮਹੀਨਿਆਂ ਤੋਂ ਵਾਪਰ ਰਹੀ ਹਿੰਸਾ ਆਖਰ ਰੁਕਦੀ ਕਿਉਂ ਨਹੀਂ? ਜੀ ਅਤੇ ਪ੍ਰਵੀਨ ਜੀ, ਆ ਜਿਹੜਾ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਵਰਲਡ ਇਕਨੋਮਿਕ ਫੋਰਮ ਹੋਇਆ ਹੈ ਆਰਥਿਕ ਜਿਹੜੇ ਵਾਲਾ, ਉੱਥੇ ਮੋਦੀ ਸਾਹਿਬ ਗਏ, ਕਹਿੰਦੇ 600 ਕਰੋੜ ਬੰਦੇ ਨੇ ਉਹਨਾਂ ਨੂੰ ਵੋਟ ਪਾਈ ਆ। ਕਾਫੀ ਜਿਹੜੀਆਂ ਗੱਲਾਂ ਇੱਦਾਂ ਉੱਦਾਂ ਦੀਆਂ ਕੀਤੀਆਂ, ਬਹੁਤ ਚਰਚਾਵਾਂ ਜਿਹੜੀਆਂ ਉਹਨਾਂ ਦੀਆਂ ਚੱਲ ਰਹੀਆਂ ਅਜੇ ਤੱਕ। ਪਹਿਲੀ ਗੱਲ ਤਾਂ ਜਿਹੜੀ ਅਸਲੀਅਤ ਆ ਨਾ ਰਾਜੀ, ਉਹ ਇਹ ਹੈ ਕਿ ਵਰਲਡ ਮੀਡੀਆ ਨੇ ਇਸ ਵਾਰ ਮੋਦੀ ਨੂੰ ਕਵਰੇਜ ਹੀ ਨਹੀਂ ਦਿੱਤੀ। ਤੁਸੀਂ ਵਾਸ਼ਿੰਗਟਨ ਪੋਸਟ ਚੱਕ ਕੇ ਦੇਖ ਲਓ, ਤੁਸੀਂ ਹੋਰ ਵਰਲਡ ਦੇ ਜਿੰਨੇ ਵੱਡੇ ਅਦਾਰੇ ਆ ਜਿਹੜੇ ਰਿਪੋਰਟਿੰਗ ਕਰਦੇ ਆ, ਰਿਪੋਰਟਿੰਗ ਦੇ ਲਈ ਮੰਨੇ ਜਾਂਦੇ ਆ, ਉਹਨਾਂ ਦੇ ਵਿੱਚ ਨਾ ਨਿੱਕੀਆਂ ਹੈਡਲਾਈਨਾਂ ਲੱਗੀਆਂ ਨੇ ਕਿ ਬਈ ਭਾਰਤ ਦਾ ਪ੍ਰਧਾਨ ਮੰਤਰੀ ਵੀ ਇੱਥੇ ਆਇਆ ਸੀ। ਔਰ ਮੋਦੀ ਸਾਹਿਬ ਇੰਨੇ 'ਚ ਹੀ ਖੁਸ਼ ਹੈ ਕਿ ਮੈਂ ਪਹਿਲਾਂ ਪ੍ਰਧਾਨ ਮੰਤਰੀ ਹੈ ਜਿਹਨੇ ਇਸ ਨੂੰ ਸੰਬੋਧਨ ਕੀਤਾ ਵਾ। ਹੁਣ ਸੰਬੋਧਨ ਕਰਨ ਦੇ ਨਾਲ ਤਾਂ ਹੋ ਗਿਆ, ਪਰ ਨਾਲ ਉੱਥੇ ਜਿਹੜੇ ਤੱਥ ਤੇ ਅੰਕੜੇ ਪੇਸ਼ ਕੀਤੇ ਆ ਮੋਦੀ ਸਾਹਿਬ ਨੇ ਬਣਾਉਟੀ, ਤੇ ਉਹਦੇ ਕਰਕੇ ਖਿੱਲੀ ਵੀ ਬੜੀ ਉੱਡੀ ਆ। ਠੀਕ ਆ, ਇਸ ਤੋਂ ਪਹਿਲਾਂ ਮੋਦੀ ਸਾਹਿਬ ਦਾ ਜਦੋਂ ਵੀ ਇਹ ਵਰਲਡ ਲੈਵਲ ਤੇ ਜਾਂਦੇ ਆ, ਇਹਨਾਂ ਦਾ ਫੋਟੋਆਂ ਖਿਚਾਉਣ ਕਰਕੇ ਬੜਾ ਮਜ਼ਾਕ ਉੱਡਦਾ ਵਾ। ਤੁਸੀਂ ਮਾਰਕ ਜ਼ੁਕਰਬਰਗ ਦੀ ਇੱਕ ਤਸਵੀਰ ਵੀਡੀਓ ਹਾਲੇ ਵੀ ਸੋਸ਼ਲ ਮੀਡੀਆ ਤੇ ਪਈ ਹੋਣੀ ਆ, ਉਹ ਵੇਖ ਲਓ, ਬਾਂਹ ਫੜ ਕੇ ਉਹਨਾਂ ਦੀ ਪਾਸੇ ਕਰ ਰਹੇ ਆ। ਸਿੱਖ ਰਿਪਰੈਜ਼ੈਂਟੇਟਿਵ ਆ ਇੰਡੀਆ ਦਾ, ਹਨਾ, ਤੇ ਉਹ ਇਸ ਕਦਰ ਮਤਲਬ ਲੋਕਾਂ ਦੇ ਨਾਲ ਬਿਹੇਵ ਕਰ ਰਿਹਾ ਵਾ ਜਦੋਂ ਉਹ ਇੰਟਰਨੈਸ਼ਨਲ ਮੰਚ ਤੇ ਆ। ਸੋ ਮੇਰੀ ਤਾਂ ਇਹ ਗੁਜ਼ਾਰਿਸ਼ ਹੈ ਕਿ ਪ੍ਰਧਾਨ ਮੰਤਰੀ ਸਾਹਿਬ, ਅਸੀਂ ਤੁਹਾਨੂੰ 1 ਸਾਲ ਹੋਰ ਵੇਖਾਂਗੇ ਹਜੇ, ਜਦੋਂ ਤੁਸੀਂ ਇੱਕ ਵਿਦੇਸ਼ ਮੰਤਰੀ ਦੇ ਰੂਪ ਦੇ ਵਿੱਚ ਵਿਦੇਸ਼ਾਂ ਦੀਆਂ ਯਾਤਰਾਵਾਂ ਕਰਨੀਆਂ ਨੇ। ਚਲੋ ਖੈਰ, ਪਰ ਗੱਲ ਇਹ ਹੈ ਕਿ ਅਸਲ ਦੇ ਵਿੱਚ ਦੇਸ਼ ਦੇ ਵਿੱਚ ਤਾਂ ਕਰੀ ਚਲੋ ਤੁਸੀਂ ਕੁਛ ਮਰਜ਼ੀ, ਪਰ ਜੇ ਤੁਸੀਂ ਬਾਹਰ ਕਿਤੇ ਜਾ ਕੇ ਇੰਟਰਨੈਸ਼ਨਲ ਮਾਹੌਲ ਤੇ ਇਹ ਜਿਹੇ ਅੰਕੜੇ ਪੇਸ਼ ਕਰਦੇ ਹੋ, ਤਾਂ ਇਹ ਜਿਹੜੀਆਂ ਗੱਲਾਂ ਕਰਦੇ ਹੋ ਜਿਹਦੇ ਨਾਲ ਤੁਹਾਡੀ ਖਿੱਲੀ ਉੱਡਦੀ ਆ,
ਤਾਂ ਇਹਦੇ ਨਾਲ ਇਕੱਲਾ ਇਹ ਨਹੀਂਗਾ ਕਿ ਲੋਕ ਭਾਰਤ ਨੂੰ ਕਹਿੰਦੇ ਕਿ ਯਾਰ ਕਿਹੋ ਜਿਹਾ ਮੁਲਕ ਆ, ਲੋਕ ਇਹ ਵੀ ਕਹਿੰਦੇ ਕਿ ਯਾਰ ਕਿਹੋ ਜਿਹਾ ਨੇਤਾ ਚੁਣ ਲਿਆ ਵਾ ਇਹਨਾਂ ਨੇ, ਜਿਹੜਾ ਜਿਹਨੂੰ ਇਹ ਨਹੀਂ ਪਤਾ ਕਿ ਸਾਡੇ ਮੁਲਕ ਦੇ ਵਿੱਚ ਕੁੱਲ ਵਸੋਂ ਕਿੰਨੀ ਹੈ ਤੇ ਵੋਟਿੰਗ ਕਰਨ ਵਾਲਿਆਂ ਦੀ ਵਸੋਂ ਕਿੰਨੀ ਹੈ। ਸੋ ਮੇਰਾ ਖਿਆਲ ਹੈ ਕਿ ਇਹਨਾਂ ਦਾ ਜਿਹੜੇ ਪ੍ਰੈਸ ਰਿਲੀਜ਼ ਤਿਆਰ ਕਰਦੇ ਆ ਲੋਕ ਜਾਂ ਇਹਨਾਂ ਦਾ ਭਾਸ਼ਣ ਤਿਆਰ ਕਰਦੇ ਆ ਨਾ, ਉਹਨਾਂ ਨੂੰ ਵੀ ਮਾੜਾ ਮੋਟਾ ਨੀਂਦ ਤੋਂ ਜਗਾਉਣ ਵਾਲਾ ਵਾ ਕਿ ਇੰਨਾ ਕੁ ਫਰਕ ਦੇਖ ਲਿਆ ਕਰੋ ਕਿ ਇੱਥੇ ਤਾਂ ਸਾਰਾ ਕੁਛ ਚੱਲ ਜਾਂਦਾ ਵਾ। ਜਦੋਂ ਰੈਲੀਆਂ ਦੇ ਵਿੱਚ ਬੋਲਦੇ ਆ ਕੋਈ ਨਹੀਂ ਮਤਲਬ ਇਹ ਮੈਟਰ ਕਰਦਾ ਇੱਥੇ ਕੀ ਬੋਲੀ ਜਾਂਦੇ ਆ, ਮੋਦੀ ਸਾਹਿਬ ਕੀ ਕਹੀ ਜਾਂਦੇ ਆ, ਬਸ ਉਹ ਲੋਕ ਜਦੋਂ ਅੱਖਾਂ 'ਚ ਪਾਣੀ ਭਰੇ ਆਉਂਦੇ ਉਦੋਂ ਲੋਕ ਚੁੱਪ ਕਰ ਜਾਂਦੇ ਆ, ਜਦੋਂ ਉਹ ਬਾਹ ਤਾਂ ਨੂੰ ਕਰ ਲੈਂਦੇ ਲੋਕ ਮਗਰੇ ਨਾਲੇ ਮਾਰ ਦਿੰਦੇ ਆ। ਪਰ ਘੱਟੋ ਘੱਟ ਮੇਰਾ ਖਿਆਲ ਹੈ ਕਿ ਜਿਹੜਾ ਉਹਨਾਂ ਦਾ ਭਾਸ਼ਣ ਤਿਆਰ ਕਰਦੇ ਆ ਨਾ ਲੋਕ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਭਾਸ਼ਣ ਜਿਹੜਾ ਵਾ ਉਹ ਕਿਸੇ ਭਾਰਤ ਦੇ ਹਿੱਸੇ ਦੇ ਵਿੱਚ ਨਹੀਂ ਹੋ ਰਿਹਾ, ਸਗੋਂ ਇੱਕ ਕੌਮਾਂਤਰੀ ਮੰਚ ਤੇ ਹੋ ਰਿਹਾ ਵਾ। ਇਸ ਕਰਕੇ ਉਹਨੂੰ ਰੀਡ ਕਰਕੇ ਪ੍ਰਧਾਨ ਮੰਤਰੀ ਸਾਹਿਬ ਵੀ ਖੁਦ ਫਾਈਨਲ ਟੱਚ ਦੇਣ ਤੋਂ ਪਹਿਲਾਂ, ਕਿਉਂਕਿ ਇਹ ਤਾਂ ਜਦੋਂ ਲੱਗਦਾ ਫਿਰ ਤੁਹਾਨੂੰ ਪਤਾ ਹਟਦੇ ਨਹੀਂ। ਬਿਲਕੁਲ ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਜੀ। ਜਿਹੜੇ ਉਹਨਾਂ ਦੇ ਐਡਵਾਈਜ਼ਰ ਆ ਤੇ ਸਾਰੇ ਜਣੇ ਆ ਇੱਦਾਂ ਮਜ਼ਾਕ ਦਾ ਪਾਤਰ ਜਿਹੜੇ ਨਾ ਬਣਾਉਣ। ਸਾਡੇ ਵੀ ਇੱਦਾਂ ਦਾ ਹੀ ਸਾਨੂੰ ਰਾਸ਼ਟਰਪਤੀ ਜੁੜਿਆ ਆ, ਉਹ ਵੀ ਇੱਦਾਂ ਬਹੁਤ ਮਜ਼ਾਕ ਜਿਹੜਾ ਕਿਤੇ ਕਿਤੇ ਉਡਵਾ ਲੈਂਦੇ ਆ। ਤੇ ਚਲੋ ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।